ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਿਵੇਂ ਜਦੋਂ ਜਗਮੀਤ ਸਿੰਘ ਨੂੰ ਜਿਹੜੇ ਕਿ NDP ਦੇ ਨਵੇਂ ਲੀਡਰ ਬਣੇ ਨੇ, ਕੈਨੇਡਾ ਦੀ ਮੁੱਖ ਜਿਹੜੀ ਸਿਆਸੀ ਧਿਰ ਹੈਗੀ ਹੈ, ਉਹਦੇ ਲੀਡਰ ਨੂੰ ਜਗਮੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਸੈਲਫ ਡਿਟਰਮੀਨੇਸ਼ਨ ਬਾਰੇ ਉਹਨਾਂ ਦਾ ਕੀ ਸਟੈਂਡ ਆ, ਤਾਂ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਇੰਟਰਨੈਸ਼ਨਲ ਕਾਨੂੰਨਾਂ ਦੇ ਤਹਿਤ ਤੇ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਅਧੀਨ ਹਰ ਇੱਕ ਮਨੁੱਖ ਨੂੰ ਸੈਲਫ ਡਿਟਰਮੀਨੇਸ਼ਨ ਦਾ ਸਵੈ ਨਿਰਣੇ ਦੇ ਹੱਕ ਦਾ ਜਿਹੜਾ ਅਧਿਕਾਰ ਹੈ ਉਹ ਹੋਣਾ ਚਾਹੀਦਾ, ਭਾਵੇਂ ਉਹ ਕਿਊਬੈਕ ਦੇ ਵਿੱਚ ਹੋਵੇ ਜਿਹੜੀ ਕਿ ਕੈਨੇਡਾ ਦਾ ਇੱਕ ਸੂਬਾ ਹੈ, ਭਾਵੇਂ ਉਹ ਕੈਟਾਲੋਨੀਆ ਸਪੇਨ ਦੇ ਵਿੱਚ ਹੋਵੇ ਜਾਂ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਹੋਵੇ। ਇਹਦੇ ਤੇ ਜਿਹੜਾ ਪੰਜਾਬ ਦੇ ਵਿੱਚੋਂ ਸਿਆਸੀ ਪਾਰਟੀਆਂ ਦਾ ਰਿਐਕਸ਼ਨ ਸੀ, ਉਹ ਕੈਪਟਨ ਅਮਰਿੰਦਰ ਸਿੰਘ ਹੋਣ ਕਾਂਗਰਸ ਦੇ, ਅਕਾਲੀ ਦਲ ਬਾਦਲ ਦੇ ਦਲਜੀਤ ਸਿੰਘ ਚੀਮਾ ਹੋਣ ਜਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਣ, ਉਹਨਾਂ ਨੇ ਜਗਮੀਤ ਸਿੰਘ ਦੇ ਇਸ ਸਟੈਂਡ ਦਾ, ਇਸ ਬਿਆਨ ਦਾ ਸਖਤ ਵਿਰੋਧ ਕੀਤਾ ਸੀ। ਇਸੇ ਵਿਚਾਰ ਚਰਚਾ ਦੇ ਚੱਲਦਿਆਂ ਦਲ ਖਾਲਸਾ ਵੱਲੋਂ ਜਗਮੀਤ ਸਿੰਘ ਦੇ ਹੱਕ ਵਿੱਚ ਸਟੈਂਡ ਲਿਆ ਗਿਆ। ਉਹ ਕੀ ਹੈ, ਕਿਉਂ ਹੈ, ਇਹਦੇ ਪਿੱਛੇ ਕਾਰਨ ਕੀ ਨੇ, ਤੇ ਇਹਦੀ ਸਾਰੀ ਜਿਹੜੀ ਰੂਪਰੇਖਾ ਹੈਗੀ ਹੈ, ਵੱਖ-ਵੱਖ ਪਹਿਲੂਆਂ ਤੋਂ ਅਸੀਂ ਅੱਜ ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਅੱਜ ਇੱਕ ਇਹਦੇ 'ਚ ਨਵੀਂ ਐਡੀਸ਼ਨ ਵੀ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸੇ ਤਰਜ਼ ਦੇ ਉੱਪਰ ਜਗਮੀਤ ਸਿੰਘ ਨੇ ਜੋ ਬਿਆਨ ਦਿੱਤਾ ਸੀ, ਉਸੇ ਉੱਪਰ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਹਰ ਇੱਕ ਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਲਾਜ਼ਮੀ ਹੈ, ਹੋਣਾ ਚਾਹੀਦਾ। ਸੋ ਆਓ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਹਦੇ ਨਾਲ ਅਸੀਂ, ਸਾਡੇ ਨਾਲ ਪੰਜਾਬ ਤੋਂ ਦਲ ਖਾਲਸਾ ਦੇ ਉੱਘੇ ਆਗੂ ਤੇ ਸਾਬਕਾ ਪ੍ਰਧਾਨ ਸਰਦਾਰ ਹਰਚਰਨਜੀਤ ਸਿੰਘ ਧਾਮੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਧਾਮੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਜਿਵੇਂ ਕਿ ਜਗਮੀਤ ਸਿੰਘ ਦਾ ਇਹ ਬਿਆਨ ਆਉਣਾ ਤੇ ਅੱਜ ਦੀ ਜਿਹੜੀ ਐਡੀਸ਼ਨ ਹੈਗੀ ਹੈ, ਜਸਟਿਨ ਟਰੂਡੋ ਨੇ ਵੀ ਉਸੇ ਤਰਜ਼ ਦੇ ਉੱਪਰ ਉਹਨਾਂ ਦੇ ਸਟੈਂਡ ਦੀ ਹੀ ਹਮਾਇਤ ਕਰਦਿਆਂ ਇਹ ਬਿਆਨ ਦਿੱਤਾ ਹੈ। ਤੇ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਜੋ ਵਿਰੋਧਤਾ ਦੀ ਲਾਈਨ ਲਈ ਹੈ, ਸਾਰੀਆਂ ਸਿਆਸੀ ਪਾਰਟੀਆਂ ਨੇ, ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਬਾਦਲ ਨੇ, ਇਹਦਾ ਕੀ ਪਿਛੋਕੜ ਹੈਗਾ? ਕੀ ਸਮਝਦੇ ਹੋ ਕਿ ਕਿਸ ਰਣਨੀਤੀ ਤਹਿਤ ਇਹ ਵਿਰੋਧ ਦੀ ਜਿਹੜੀ ਲਾਈਨ ਹੈ ਉਹ ਲਈ ਗਈ ਹੈ? ਇਹਦਾ ਮਤਲਬ ਤੇ ਮਕਸਦ ਕੀ ਹੈ? ਇਸ ਤਰ੍ਹਾਂ ਜੇ ਪੰਜਾਬ ਦੇ ਔਰ ਸਪੈਸ਼ਲੀ ਸਿੱਖ ਕੌਮ ਨੂੰ ਜੇ ਬਾਰੇ ਸੋਚਣਾ ਹੋਵੇ ਤਾਂ ਦੋ ਹਿੱਸਿਆਂ ਦੇ ਵਿੱਚ ਅਸੀਂ ਸੀਖ ਖਿੱਚ ਸਕਦੇ। ਇੱਕ ਜਿਹੜੇ ਨੈਸ਼ਨਲਿਸਟ ਹੈ, ਜਿਹੜੇ ਭਾਰਤੀ ਰਾਸ਼ਟਰਵਾਦ, ਜਿਹੜਾ ਐਕਚੁਅਲੀ ਹਿੰਦੂ ਰਾਸ਼ਟਰਵਾਦ ਹੈ, ਉਹਦੇ 'ਚ ਵਿਸ਼ਵਾਸ ਰੱਖਦੇ ਆ, ਆਪਣੀ ਜ਼ਮੀਰ ਜਿਹੜੀ ਆ ਉਹਦੀ ਗੁਲਾਮ ਰੱਖੀ ਹੋਈ ਆ। ਦੂਸਰੇ ਪਾਸੇ ਸਿੱਖ ਨੈਸ਼ਨਲਿਸਟ ਹੈ, ਜਿਹੜੇ ਸਿੱਖ ਕੌਮ ਨੂੰ ਆਪਣਾ ਸਮਰਪਿਤ ਹੈ, ਸੋ ਉਹ ਵਿਅਕਤੀ ਹੈ। ਸੋ ਇਹ ਜਿਹੜੇ, ਔਰ ਜਿਹੜਾ ਪੰਜਾਬ ਹੈ, ਭਾਵੇਂ ਕਹਿੰਦੇ ਆ ਕਿ ਜਿਸ ਤਰ੍ਹਾਂ ਨਹੀਂ ਕਿਹਾ ਕਿ ਸਰਪੰਚ ਦੀਆਂ ਚੋਣਾਂ ਤੋਂ ਲੈ ਕੇ ਉੱਤੇ ਚੋਣਾਂ ਹੁੰਦੀਆਂ ਸੀ, ਆਪ ਹੈ, ਆਜ਼ਾਦ ਹੈ, ਇਹ ਗੱਲਾਂ ਕੀਤੀਆਂ, ਲੇਕਿਨ ਫੈਕਟ ਇਹ ਹੈ ਕਿ ਜਿਹੜਾ ਹਿੰਦੂਤਵ ਭਾਰਤ ਹੈ, ਉਹ ਕੁਝ ਸਟੇਟਾਂ ਜਿਹੜੀਆਂ ਆ, ਜੇ ਆਪਾਂ ਕੇਂਦਰ ਵਾਲਾ ਛੱਡ ਲਈਏ, ਭਾਰਤ ਉਹਨੂੰ ਕਹਿ ਲਓ, ਜੋ ਮਰਜ਼ੀ ਕਹਿ ਦੇਣ, ਬਾਕੀਆਂ ਨੂੰ ਉਹ ਪ੍ਰੋਕਸੀ ਨਾਲ ਰੂਲ ਕਰਦੀ ਹੈ। ਔਰ ਇਹ ਉਹਦੀਆਂ ਬਸਤੀਆਂ, ਕਲੋਨੀਆਂ, ਜਿਹਦੇ 'ਚ ਕਸ਼ਮੀਰ ਆਉਂਦਾ, ਪੰਜਾਬ ਆਉਂਦਾ, ਸਾਰੀਆਂ ਸਦਰਨ ਸਟੇਟਸ ਆਉਂਦੀਆਂ, ਤਾਮਿਲਨਾਡੂ, ਕਰਨਾਟਕਾ ਔਰ ਬੰਗਾਲ, ਔਰ ਫਿਰ ਇੱਧਰ ਨਾਰਥ ਈਸਟਰਨ ਸਟੇਟਸ ਜਿੰਨੀਆਂ। ਸੋ ਜਿਹੜੇ ਇਹ ਜਿਨ੍ਹਾਂ ਦਾ ਤੁਸੀਂ ਨਾਮ ਲਿਆ, ਜਿਹੜੀਆਂ ਭਾਰਤੀ ਰਾਸ਼ਟਰਵਾਦ ਨੂੰ ਪਰਨਾਈਆਂ ਹੋਈਆਂ ਪਾਰਟੀਆਂ ਆ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਆਪ ਹੋਵੇ, ਚਾਹੇ BJP ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਇਹ ਸਾਰੀਆਂ, ਇਹਨਾਂ ਦੇ ਜਿਹੜੇ ਪੰਜਾਬ 'ਚ ਨੇਤਾ ਆ, ਉਹਨਾਂ ਦਾ ਇੱਕ ਜ਼ੋਰ ਲੱਗਾ ਰਹਿੰਦਾ ਆ ਵਿਸ਼ਵਾਸ ਦਿਵਾਉਣ ਨੂੰ ਕੇਂਦਰ ਨੂੰ। ਮੈਂ ਪਾਰਟੀ ਨਹੀਂ ਕਹਿੰਦਾ ਕਾਂਗਰਸ ਨੂੰ ਜਾਂ BJP, ਸੈਂਟਰ ਨੂੰ, ਜਿਹੜਾ ਭਾਰਤ ਹਿੰਦੂ ਰਾਸ਼ਟਰ ਹੈ, ਹਿੰਦੂ ਰਾਸ਼ਟਰਵਾਦ ਹੈ, ਉਹਨੂੰ ਕਿ ਅਸੀਂ ਵਧੀਆ ਸੂਬੇਦਾਰ ਸਾਬਤ ਹੋ ਸਕਦੇ ਹਾਂ।
ਅੱਗੇ ਜਿਸ ਤਰ੍ਹਾਂ ਬਾਦਲ ਨੇ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਮੈਂ ਤੁਹਾਡੇ ਕਾਂਗਰਸ ਵਾਲਾ ਜਿਹੜਾ ਦਰਬਾਰਾ ਸਿੰਘ ਹੈ ਜਾਂ ਬਿਆਨ ਸਿੰਘ ਹੈ ਉਹਦੇ ਨਾਲੋਂ ਵੀ ਵਧੀਆ ਸਿੱਖਾਂ ਨੂੰ ਕੰਟਰੋਲ ਕਰ ਸਕਦਾ, ਡੰਡਾ ਫੇਰ ਸਕਦਾ, ਜਾਂ ਕਹਿ ਲਓ ਸਿੱਖਾਂ ਲਈ ਘਟੀਆ ਸਾਬਤ ਹੋ ਸਕਦਾ ਔਰ ਤੁਹਾਡੇ ਲਈ ਕੇਂਦਰ ਲਈ ਬਹੁਤ ਵਧੀਆ ਸਾਬਤ ਹੋ ਸਕਦਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਲੱਗਾ ਹੋਇਆ ਹੈ ਔਰ ਇਹ ਪੂਰੀ ਇਹਦੀ ਸੋਚ ਹੈ, ਉਹਨਾਂ ਨੂੰ ਵਿਸ਼ਵਾਸ ਦਿਵਾਉਣ ਚ ਹੈ ਕਿ ਮੈਂ ਬਾਦਲ ਤੋਂ ਘੱਟ ਨਹੀਂ, ਮੈਂ ਵੀ ਸਿੱਖਾਂ ਨੂੰ ਪੰਜਾਬ ਨੂੰ ਉਸੇ ਤਰ੍ਹਾਂ ਹੀ ਮਾਰ ਕੁੱਟ ਕੇ ਇਹਨਾਂ ਨਾਲ ਧੱਕੇ ਤੁਸੀਂ ਜੋ ਮਰਜ਼ੀ ਕਰੋ, ਪੰਜਾਬ ਦੇ ਵਿੱਚ ਮੈਂ ਤੁਹਾਡਾ ਵਧੀਆ ਹੱਥ ਟੋਕਾ ਸਾਬਤ ਹੋ ਸਕਦਾ। ਸੋ ਇਹ ਜਿਹੜਾ ਬਿਆਨ ਹੈ ਇਹਨੂੰ ਇਸ ਦ੍ਰਿਸ਼ਟੀ 'ਚ ਦੇਖਣਾ ਚਾਹੀਦਾ। ਸਾਰੇ ਜਿਹੜੇ ਬੋਲੇ ਆ ਉਹ ਕੇਂਦਰ ਨੂੰ ਇਹ ਯਕੀਨ ਦਿਵਾਉਣ 'ਚ ਅਸੀਂ ਇੱਕ ਦੂਜੇ ਤੋਂ ਵੱਧ ਕੇ ਵਧੀਆ ਸੂਬੇਦਾਰ ਸਾਬਤ ਹੋ ਸਕਦੇ। ਏਦਾਂ ਦੀ ਕੋਈ ਗੱਲ ਨਹੀਂ ਕਿ ਕੈਪਟਨ ਸਾਹਿਬ ਨੂੰ ਪਤਾ ਨਹੀਂ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਹੁਣ ਕੈਨੇਡਾ ਨੂੰ ਇਹ ਕਹਿੰਦੇ ਮੈਂ ਲਿਖੂਗਾ, ਕੈਨੇਡਾ ਦੇ ਦਾ ਪ੍ਰਾਈਮ ਮਿਨਿਸਟਰ ਦਾ ਬਿਆਨ ਆ ਗਿਆ ਆ 18 ਸਤੰਬਰ ਨੂੰ ਔਰ ਉਹ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਮੈਂ ਕਹੂੰਗਾ ਸਲੈਪ ਹੀ ਹੈ ਕਿ ਜਿਹਨੂੰ ਕਹਿੰਦੇ ਸੀ ਮੈਂ ਲਿਖਣਾ ਆ ਕਿ ਤੁਸੀਂ ਇਹਦੇ ਖਿਲਾਫ ਐਕਸ਼ਨ ਲਵੋ, ਉਹ ਤਾਂ ਆਪ ਕੈਨੇਡਾ ਅਲਾਉ ਕਰਦਾ ਆ। ਇਹ ਨਹੀਂ ਕਿ ਕੈਪਟਨ ਸਾਹਿਬ ਨੂੰ ਪਤਾ ਨਹੀਂ। ਔਰ ਹੋਰ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਮੁਲਕਾਂ ਦੇ ਵਿੱਚ, ਦੂਸਰੀ ਸਟੇਟਸ ਦੇ ਵਿੱਚ, ਸਪੇਨ ਦੇ ਵਿੱਚ, ਹੋਰ ਜਗ੍ਹਾ ਜਿਹੜੇ ਆ ਰੈਫਰੈਂਡਮ ਹੋ ਰਹੇ ਆ ਔਰ ਇਹੋ ਹੀ ਇੱਕ ਹੱਲ ਹੈ। ਔਰ ਕੈਪਟਨ ਸਾਹਿਬ ਨੂੰ ਇਹ ਪਤਾ ਆ, ਇਹ ਸਿਰਫ ਉਹਨਾਂ ਨੂੰ ਇਹ ਔਰ ਮੈਂ ਫਿਰ ਵੀ ਕਹਿੰਦਾ ਪਬਲਿਕ ਨੂੰ ਦੱਸਣ ਲਈ ਜਿਸ ਤਰ੍ਹਾਂ ਨਹੀਂ ਪੁਆਇੰਟ ਟੂ ਪੁਆਇੰਟ ਇਹਨਾਂ ਦੀ ਸਟੇਟਮੈਂਟ ਮੇਰੇ ਸਾਹਮਣੇ ਪਈ ਆ। ਇਹ ਕਹਿੰਦੇ ਕਿ ਜਿਹੜੇ ਇੰਡੀਆ ਦੇ ਵਿੱਚ ਸਿੱਖਸ ਬਹੁਤ ਅਚੀਵਮੈਂਟਸ ਕਰ ਰਹੇ ਆ ਜੀ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸਿੱਖਸ ਉਹੀ ਅਚੀਵਮੈਂਟਸ ਕਰ ਰਹੇ ਆ ਜਿਹੜੇ ਉਹਨਾਂ ਦੀ ਲੱਤ ਦੇ ਥੱਲੋਂ ਲੰਘ ਜਾਂਦੇ ਆ, ਚਾਹੇ ਉਹ ਗਿਆਨੀ ਜੈਲ ਸਿੰਘ ਹੋਵੇ, ਚਾਹੇ ਸਰਦਾਰ ਮਨਮੋਹਨ ਸਿੰਘ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ। ਔਰ ਜਦੋਂ ਵਿਦੇਸ਼ਾਂ ਦੇ ਵਿੱਚ ਕੋਈ ਗੁਰਸਿੱਖ ਅਚੀਵਮੈਂਟ ਕਰਦਾ ਆ ਗੁਰਸਿੱਖੀ ਸਰੂਪ ਦੇ ਵਿੱਚ, ਚਾਹੇ ਉਹ ਸੱਜਣ ਹੋਣ ਜਾਂ ਜਿਸ ਤਰ੍ਹਾਂ ਹੋਰ ਕੋਈ, ਤਾਂ ਇਹਨਾਂ ਨੂੰ ਢਿੱਡ ਪੀੜ ਹੋਣ ਲੱਗ ਪੈਂਦੀ ਔਰ ਇਹ ਸਭ ਤੋਂ ਪਹਿਲਾਂ ਉਹਦੇ ਰਿਐਕਟ ਕਰਦੇ ਆ। ਇਹਨਾਂ ਨੂੰ ਸੱਜਣ ਦੀ ਵੀ ਬਹੁਤ ਤਕਲੀਫ ਹੋਈ ਸੀ ਡਿਫੈਂਸ ਮਿਨਿਸਟਰ ਬਣਨ ਦੀ। ਔਰ ਦੂਸਰਾ ਇਹ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਜਿਹੜਾ ਬਿਲਕੁਲ ਸਿੱਖਾਂ ਨੂੰ ਜਸਟਿਸ ਮਿਲ ਰਿਹਾ, ਇਹ ਵੀ ਇਹਨਾਂ ਨੂੰ ਬਿਲਕੁਲ ਆਪ ਪਤਾ ਹੈ ਜੋ ਸਿੱਖਾਂ ਨਾਲ ਇਨਸਾਫ ਹੋਇਆ। ਜਿਸ ਤਰ੍ਹਾਂ 84 ਦੇ ਵਿੱਚ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਫਿਰ ਸਿੱਖ ਕਤਲੇਆਮ, ਫਿਰ ਇਨਸਾਫ ਨਾ ਮਿਲਣਾ, ਪਾਣੀਆਂ ਦੀ ਲੁੱਟ ਤੇ ਤੁਹਾਡਾ ਸੱਭਿਆਚਾਰ ਸਭ ਕੁਛ ਲੁੱਟ ਹੋ ਰਿਹਾ, ਸਭ ਕੁਛ ਇਹਨੀ ਉਹਨਾਂ ਨੂੰ ਸਰੈਂਡਰ ਕੀਤਾ ਹੋਇਆ ਇੰਡੀਅਨ ਨੈਸ਼ਨਲਿਜ਼ਮ ਨੂੰ। ਲੇਕਿਨ ਇਹ ਫਿਰ ਵੀ ਇਹਨਾਂ ਦਾ ਕਹਿਣਾ ਕਿ ਸਿੱਖ ਜਿਹੜੇ ਆ ਬੜੇ ਸਤਿਕਾਰ ਨਾਲ ਰਹਿ ਰਹੇ ਆ, ਇਹਨਾਂ ਨੂੰ ਵੀ ਪਤਾ ਹੈ ਮੈਂ ਝੂਠ ਬੋਲ ਰਿਹਾ। ਸੋ ਇਹ ਬਿਲਕੁਲ ਝੂਠੀ ਗੱਲ ਹੈ, ਗਲਤ ਗੱਲ ਹੈ। ਸੋ ਫਿਰ ਇਹਨਾਂ ਨੂੰ ਆਪ ਇਹਨੇ ਪੁੱਤਰਸ ਅਕਾਲੀ ਨੂੰ 90s ਦੇ ਵਿੱਚ ਮੈਮੋਰੰਡਮ ਦਿੱਤਾ ਸੀ ਜੀ ਆਜ਼ਾਦ ਸਿੱਖ ਸਟੇਟ ਦੇ ਰੈਫਰੈਂਡਮ ਦੇ। ਸੋ ਇਹਨਾਂ ਦਾ ਇੱਕਦਮ ਯੂ ਟਰਨ ਨਹੀਂ ਹੈ ਇਹੋ। ਐਕਚੁਅਲੀ ਇਹਨਾਂ ਦੀ ਕੋਈ ਪੋਲੀਟੀਕਲ ਕੰਪਨਸ਼ਨ ਹੋ ਸਕਦੀ ਹੈ, ਲੇਕਿਨ ਇਹਨਾਂ ਦੀ ਜਿਹੜੀ ਨੇਚਰ ਹੈ, ਮੈਂ ਥੋੜੀ ਬੈਕਗਰਾਉਂਡ ਵੀ ਜਿਸ ਤਰ੍ਹਾਂ ਜਦੋਂ ਸਰਦਾਰ ਆਲਾ ਸਿੰਘ ਵੇਲੇ ਵੀ ਇਹਨਾਂ ਦਾ ਹੈਦਰੀ ਝੰਡਾ ਰਿਹਾ ਔਰ ਇਹਨਾਂ ਨੂੰ ਰਾਜਾ ਨਹੀਂ ਕਹਿਣਾ ਚਾਹੀਦਾ, ਜਗੀਰਦਾਰੂ ਸੋਚ ਹੈ ਜੀ। ਇਹ ਜਗੀਰਦਾਰੂ ਸੋਚ ਹੁੰਦੀ ਕਿ ਉੱਪਰਲਿਆਂ ਨਾਲ ਬਣਾ ਕੇ ਰੱਖਣੀ ਤਾਂ ਜਿਹੜੀ ਥੱਲੇ ਪਰਜਾ ਆ ਉਹਨੂੰ ਦਬਾ ਕੇ ਰੱਖਣਾ। ਤੇ ਇਹ ਉਦੋਂ ਹੈਦਰੀ ਝੰਡਾ ਸੀ। ਜਦੋਂ ਬ੍ਰਿਟਿਸ਼ ਦਾ ਆ ਗਿਆ ਤਾਂ ਇਹ 1947 ਤੱਕ ਬ੍ਰਿਟਿਸ਼ ਦੇ ਫਰਮਾਬਰਦਾਰ ਰਹੇ ਆ। ਉਹਦੇ ਤੋਂ ਬਾਅਦ ਇਹ ਕੇਂਦਰ ਦੇ, ਫਿਰ ਜਦੋਂ ਕਾਂਗਰਸ ਆ ਗਈ ਜਾਂ ਕੋਈ ਆ ਗਿਆ, ਉਹਦੇ ਫਰਮਾਬਰਦਾਰ ਇਹ ਪਰਿਵਾਰ ਜਿਹੜਾ ਆ ਜਿਹਨੂੰ ਅਸੀਂ ਰਾਜਾ ਕਹਿੰਦੇ ਆ, ਰਾਜਾ ਬਖਸ਼ਿਸ਼ ਹੋਈ ਹੈ, ਪਰ ਇਹ ਰਹੇ ਹਮੇਸ਼ਾ ਜਗੀਰਦਾਰੂ ਸੋਚ ਰਹੇ ਕੇਂਦਰ ਦੇ ਜਾਂ ਜਿਹੜਾ ਰੂਲਰ ਹੈ ਉਹਦੇ ਫਰਮਾਬਰਦਾਰ ਰਹੇ। ਸਿੱਖ ਕੌਮ ਨੂੰ ਕਦੀ ਇਹ ਲਾਇਲ ਨਹੀਂ ਰਹੇ। ਦੂਸਰੇ ਪਾਸੇ ਜਿਹੜੀ ਹੈਗੀ ਆ ਆਪਾਂ ਜਗਮੀਤ ਸਿੰਘ ਜਿਹਨਾਂ ਤੇ ਨਹੀਂ ਅਟੈਕ ਕੀਤਾ ਆ, ਉਹ ਸਾਰਿਆਂ ਨੂੰ ਪਤਾ ਹੈ ਕਿ ਸੇਵਾ ਸਿੰਘ ਠੀਕਰੀ ਵਾਲੇ ਦੇ ਵੰਸ਼ਜ ਆ, ਜਿਨ੍ਹਾਂ ਦੀਆਂ ਕੌਮ ਪ੍ਰਤੀ, ਕਿਸਾਨਾਂ ਦੇ ਪ੍ਰਤੀ, ਚਾਹੇ ਉਹ ਪਰਜਾ ਮੰਡਲ ਦੇ ਆਗੂ ਰਹੇ ਆ, ਉਹਨਾਂ ਦੀ ਕੁਰਬਾਨੀ ਹੈ, ਸ਼ਹਾਦਤ ਹੈ, ਉਹਦੀ ਵੰਸ਼ਜ ਨੂੰ। ਸੋ ਆਪਣੇ ਆਪ ਨੂੰ ਇਹਨੂੰ ਦੇਸ਼ ਭਗਤ ਕਹਿਣਾ ਜਾਂ ਜੇ ਇੰਡੀਆ ਦਾ ਵੀ ਇਹ ਕਹਿੰਦਾ ਆ, ਉਹ ਵੀ ਇਹਦੀ ਫੋਲੋ ਹੈ। ਸਿਰਫ ਇਹਦਾ ਉਹ ਜਗੀਰਦਾਰੂ ਸੋਚ ਰਾਹੀਂ ਇਹ ਸੱਤਾ 'ਚ ਰਹਿਣਾ ਚਾਹੁੰਦੇ ਆ ਔਰ ਉੱਪਰਲਿਆਂ ਨੂੰ ਖੁਸ਼ ਕਰਕੇ ਉਹਨਾਂ ਨੂੰ ਵਫਾਦਾਰੀ ਦਾ ਯਕੀਨ ਦਵਾ ਕੇ ਤੇ ਹੇਠਲਿਆਂ ਨੂੰ ਜਿਹੜਾ ਇਹ ਦਬਾ ਕੇ ਰੱਖਣਾ। ਸੋ ਇਹਦਾ ਇਹ ਕਹਿਣਾ ਕਿ ਜਿਹੜਾ ਸਿੱਖ ਬਹੁਤ ਵਧੀਆ ਮਾਨ ਨਾਲ ਰਹਿਣਾ, ਇਹ ਵੀ ਗਲਤ ਹੈ। ਔਰ ਇੱਕ ਹੋਰ ਗੱਲ ਹੈ
ਇਹ ਕਹਿੰਦਾ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਭੰਗ ਹੋਊਗੀ ਤੇ ਭੰਗ ਕਰ ਰਹੇ ਆ। ਇਹ ਵੀ ਇਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ। ਔਰ ਇੱਕ ਕਿਤਾਬ ਹੈ, ਮੈਂ ਬਾਰ-ਬਾਰ ਉਹਦਾ ਰੈਫਰੈਂਸ ਸਰਚਿੰਗ IAS ਗੁਰਦੇਵ ਸਿੰਘ ਨੇ ਲਿਖੀ ਹੈ, ਉਹਦੇ ਚੋਂ ਕਹਿੰਦਾ ਕਿ ਸਿੱਖਾਂ ਨੂੰ ਇਹ ਇਹਨਾਂ ਦੀ ਇੰਟੈਲੀਜੈਂਸ ਦੀ ਇੰਡੀਆ ਦੀ ਰਿਪੋਰਟ ਹੈ ਕਿ ਸਿੱਖਾਂ ਨੂੰ ਇਹ ਯਕੀਨ ਵਹਿਮ ਚ ਭੁਲੇਖਾ ਪਾ ਕੇ ਤਾਂ ਗੁਲਾਮ ਰੱਖਿਆ ਜਾ ਸਕਦਾ ਹੈ ਕਿ ਤੁਸੀਂ ਆਜ਼ਾਦ ਹੀ ਆ ਜੀ, ਪਰ ਜਦੋਂ ਇਹਨਾਂ ਨੂੰ ਕਲੀਅਰ ਹੋ ਜਾਏ ਤਾਂ ਫਿਰ ਇਹ ਗੁਲਾਮ ਨਹੀਂ ਰਹਿਣਗੇ, ਇਹ ਆਜ਼ਾਦ ਹੋ ਜਾਣਗੇ। ਸੋ ਇਹਨਾਂ ਨੂੰ ਭੁਲੇਖਾ ਪਾਈ ਰੱਖਣਾ ਚਾਹੀਦਾ ਹੈ। ਔਰ ਇਹ ਸਿੱਖਾਂ ਦਾ ਜਿਹੜਾ ਭੁਲੇਖਾ ਸੀਗਾ ਕਿ ਅਸੀਂ ਆਜ਼ਾਦ ਹੀ ਹੈ, ਜਾਗਰੂਕ ਸਿੱਖਾਂ ਦਾ ਤਾਂ ਪਹਿਲਾਂ ਹੀ ਨਿਕਲ ਗਿਆ ਸੀ ਜੀ। ਸਰਦਾਰ ਗਜਿੰਦਰ ਸਿੰਘ ਵਰਗੇ ਔਰ ਕਪੂਰ ਸਿੰਘ ਜਾਂ ਹੋਰ ਬਹੁਤ ਪਹਿਲਾਂ ਆਪਾਂ ਇਹਨਾਂ ਨੂੰ ਪਤਾ ਨਿਕਲ ਗਿਆ ਸੀ ਭੁਲੇਖਾ। ਲੇਕਿਨ ਜਿਹੜੀ ਸਾਰੀ ਓਵਰਆਲ ਸਿੱਖ ਕੌਮ ਦਾ ਜਿਹੜਾ ਭੁਲੇਖਾ ਆ ਉਹ ਜੂਨ 84 ਤੋਂ ਬਾਅਦ ਬਿਲਕੁਲ ਨਿਕਲ ਗਿਆ। ਕੌਮ ਨੂੰ ਪਤਾ ਹੈ ਇਹ ਗੁਲਾਮ ਹੈ। ਔਰ ਇਹ ਜਿਹੜਾ ਇਹ ਕਹਿੰਦੇ ਸ਼ਾਂਤੀ ਹੈ, ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇੱਕ ਕਾਰਪਟ ਦੇ ਥੱਲੇ ਚਿੰਗਾਰੀ ਨੂੰ ਲਗੋ ਲਓ, ਥੋੜੀ ਦੇਰ ਲਈ ਉਹ ਲੱਗਦਾ ਹੁੰਦਾ ਹੈ ਕਿ ਸਭ ਠੀਕ ਹੈ, ਲੇਕਿਨ ਅਲਟੀਮੇਟਲੀ ਜਿਹੜਾ ਐਵਰਲਾਸਟਿੰਗ ਪੀਸ ਹੈ ਪੰਜਾਬ ਦੇ ਵਿੱਚ ਜੀ ਉਦੋਂ ਹੀ ਆਊਗਾ ਜਦੋਂ ਸਿੱਖ ਪ੍ਰੋਕਸੀ ਨਾਲ ਨਹੀਂ ਰੂਲ ਹੋਊਗਾ, ਸਾਡਾ ਸੈਲਫ ਰੂਲ ਹੋਊਗਾ। ਅਸੀਂ ਆਪਣੀ ਆਜ਼ਾਦ ਹਸਤੀ ਦੇ ਆਪ ਮਾਲਕ ਹੋਵਾਂਗੇ। ਔਰ ਇਹਦਾ ਇੱਕੋ ਇੱਕ ਜਿਹੜਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਬੈਸਟ ਸੋਲੂਸ਼ਨ ਹੈ ਉਹ ਇਹੋ ਹੀ ਹੈ, ਸੈਲਫ ਨੂੰ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਹੈ UN ਉਹਨੇ ਦਿੱਤਾ ਆ, ਉਹ ਜਿਹੜਾ ਹੋਵੇ ਰੈਫਰੈਂਡਮ ਹੋਵੇ। ਔਰ ਉਹ ਜਗਮੀਤ ਸਿੰਘ ਨੇ ਨਹੀਂ, ਸਾਰੀ ਦੁਨੀਆ ਜਗਮੀਤ ਸਿੰਘ ਦਾ ਬਹੁਤ ਟਰੁਥਫੁਲ, ਬਹੁਤ ਅਪਕਮਿੰਗ ਲੀਡਰ ਹੈ, ਸਿੱਖਾਂ ਦਾ ਮਾਣ ਹੈ, ਕੌਮ ਨੂੰ ਉਹਦੇ ਤੇ ਫਖਰ ਹੈ। ਸੋ ਜਗਮੀਤ ਸਿੰਘ ਵੀ ਕਹਿ ਰਿਹਾ ਔਰ ਸਾਰੀ UN ਔਰ ਸਾਰੇ ਕਹਿ ਰਹੇ ਆ। ਜਿਸ ਤਰ੍ਹਾਂ ਮੈਂ ਦੱਸਿਆ ਜੌਨ ਕੈਮਰੂਨ ਨੇ ਜਦੋਂ ਕਰਵਾਇਆ ਉੱਥੇ ਸਕਾਟਲੈਂਡ ਦੇ ਵਿੱਚ ਰੈਫਰੈਂਡਮ, ਤੋਂ ਉਹਦੇ ਬਾਅਦ ਚ ਸ਼ਾਇਦ 48-52 ਜੋ ਇਹਦੇ ਇੰਗਲੈਂਡ ਦੇ ਹੱਕ ਚ ਹੋ ਗਿਆ ਕਿ ਨਾਲ ਰਹਿਣਾ ਆ। ਲੇਕਿਨ ਉਹਦੇ ਬਾਅਦ ਚ ਉਹਦੀ ਜਿਹੜੀ ਸਟੇਟਮੈਂਟ ਸੀ ਉਹ ਬਹੁਤ ਵਧੀਆ ਸੀ। ਉਹ ਕਹਿੰਦਾ ਮੈਨੂੰ ਡਰ ਸੀ ਕਿਤੇ ਸਕਾਟਲੈਂਡ ਅਲੱਗ ਨਾ ਹੋ ਜਾਏ, ਲੇਕਿਨ ਜੇ ਮੈਂ ਰੈਫਰੈਂਡਮ ਨਾ ਕਰਾਉਂਦਾ ਤਾਂ ਮੈਂ ਜਿਹੜਾ ਆਪਣੀ ਡੈਮੋਕ੍ਰੇਸੀ ਸੀ, ਉਹਦੇ ਡੈਮੋਕ੍ਰੇਸੀ ਦੇ ਜਿਹੜੀਆਂ ਪਰੰਪਰਾਵਾਂ ਆ, ਜਿਹੜਾ ਇਨਸਾਫ ਹੈ, ਉਹਦੇ ਮੈਂ ਅਗੇਂਸਟ ਹੁੰਦਾ। ਔਰ ਹੁਣ ਕਹਿੰਦਾ ਮੇਰੀ ਜਿਹੜੀ ਸਮੱਸਿਆ, ਮੈਂ ਉਹਨਾਂ ਨੂੰ ਨਹੀਂ ਖੁਸ਼ ਕਰਨਾ ਜਿਨ੍ਹਾਂ ਨੇ 52% ਦੀ ਸਾਡੇ ਹੱਕ ਚ ਵੋਟਾਂ ਪਾਈਆਂ। ਮੇਰੀ ਕੋਸ਼ਿਸ਼ ਹੋਊਗੀ ਜਿਹੜੇ 48% ਸਾਡੇ ਅਗੇਂਸਟ ਗਏ ਆ ਉਹਨਾਂ ਦੇ ਦਿਲ ਜਿੱਤਾਂ। ਸੋ ਕੈਪਟਨ ਨੂੰ ਤਾਂ ਚਾਹੀਦਾ ਸੀ, ਇਹ ਕਹਿੰਦਾ ਕਿ ਮੈਂ ਰੈਫਰੈਂਡਮ ਕਰਾਉਣਾ ਆ, ਇਹ ਕਹਿੰਦਾ ਮੁੱਠੀ ਭਰ ਹੈ। ਚਲੋ ਅਸੀਂ ਮੁੱਠੀ ਭਰ ਸੀ, ਇਹ ਜਿੱਤ ਜਾਂਦੇ। ਔਰ ਫਿਰ ਇਹ ਜਿਹੜਾ ਮੁੱਠੀ ਭਰ ਜਿਹੜੇ ਸੀ ਉਹਨਾਂ ਦਾ ਦਿਲ ਜਿੱਤਣ ਦਾ ਵਾਪਸ ਕੋਸ਼ਿਸ਼ ਕਰਦੇ, ਲੇਕਿਨ ਨਹੀਂ, ਇਹਨਾਂ ਨੂੰ ਡਰ ਹੈ ਔਰ ਇਹਨਾਂ ਨੂੰ ਯਕੀਨ ਹੈ ਕਿ ਜਿਹੜੀ ਸਿੱਖ ਕੌਮ ਹੈ, ਜੇ ਅਸੀਂ ਰੈਫਰੈਂਡਮ ਕਰਾਇਆ ਤਾਂ ਬਿਲਕੁਲ ਇਸ ਮੁਲਕ ਤੋਂ ਆਜ਼ਾਦ ਅਲੱਗ ਹੋਣ ਔਰ ਆਪਣੀ ਆਜ਼ਾਦੀ ਲਈ ਵੋਟ ਪਾਉਗੀ। ਇਸੇ ਕਰਕੇ ਇਹ ਸੋ ਭੱਜਦੇ ਆ। ਤੇ ਪਰ ਅਲਟੀਮੇਟਲੀ ਜਿਹੜਾ ਆ ਇੱਥੇ ਪੂਰੀ ਅਮਨ ਸ਼ਾਂਤੀ, ਤਰੱਕੀ, ਜਸਟਿਸ, ਇਨਸਾਫ, ਜੋ ਕੁਛ ਇਹ ਲਫ਼ਜ਼ ਵਰਤਦੇ ਆ ਉਹ ਉਦੋਂ ਹੀ ਆਉਣਾ ਹੈ ਜਦੋਂ ਪੰਜਾਬ ਜਿਹੜਾ ਆ ਆਪਣੀ ਕਿਸਮਤ ਦਾ ਆਪ ਮਾਲਕ ਹੋਊਗਾ। ਔਰ ਇਹਦਾ ਇੱਕੋ ਇੱਕ ਹੱਲ ਜਿਹੜਾ ਆ ਉਹ ਰੈਫਰੈਂਡਮ ਜੀ। ਧਾਮੀ ਸਾਹਿਬ, ਜਿਵੇਂ ਅਸੀਂ ਇਹ ਸਾਰਾ ਵਰਤਾਰਾ ਦੇਖਿਆ ਤੇ ਅਸੀਂ ਜਦੋਂ ਕੇਂਦਰ ਵੱਲ ਜਾਂ BJP ਵੱਲ ਦੇਖਦੇ ਹਾਂ, ਉਹਨਾਂ ਦਾ ਨਹੀਂ ਇਸ ਇਸ਼ੂ ਦੇ ਉੱਪਰ ਕੋਈ ਬਿਆਨ ਆਇਆ, ਕੋਈ ਵਿਰੋਧਤਾ ਕੀਤੀ, ਪਰ ਪੰਜਾਬ ਦੇ ਵਿਚਲੀ ਜਿਹੜੀ ਲੀਡਰਸ਼ਿਪ ਹੈਗੀ ਆ ਸਿਆਸੀ ਧਿਰਾਂ ਨੇ, ਉਹ ਅਸੀਂ ਤਿੰਨਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਜ਼ਰੂਰ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਤਾਂ ਕਿ ਇਹ ਜਿਹੜੇ ਹੈਗੇ ਆ ਸਿੱਖ ਮਸਲਿਆਂ ਦੇ ਉੱਪਰ ਜਦੋਂ ਅਸੀਂ ਕਹਿਣਾ ਹੋਵੇ ਤਾਂ ਇਹ ਕੇਂਦਰ ਸਰਕਾਰ ਦਾ ਜੋ ਹੁਕਮ ਹੈਗਾ ਉਹਨੂੰ ਵਜਾਉਣ ਦੀ ਕੋਸ਼ਿਸ਼ ਹੈਗੀ ਆ, ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਨਾਲ ਹੀ ਜਦੋਂ ਪੰਜਾਬ ਦੀਆਂ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਲੈਂਗੁਏਜ ਦਾ ਮਸਲਾ ਅੱਜ ਪੰਜਾਬ ਦੇ ਵਿੱਚ ਜ਼ੋਰ ਫੜ ਰਿਹਾ ਹੈ। ਇੱਕ ਪੰਜਾਬੀ ਦੇ ਪ੍ਰਤੀ ਜਾਗਰੂਕਤਾ ਦੀ ਮੁਹਿੰਮ ਹੈ, ਉੱਥੇ ਨਹੀਂ ਕਿਸੇ ਵੀ ਲੀਡਰ ਦਾ ਸੰਜੀਦਗੀ ਦੇ ਨਾਲ ਕੋਈ ਕਦਮ ਪੁੱਟਣ ਦੀ ਲਾਈਨ ਦੇਖਣ ਨੂੰ ਮਿਲਦੀ ਕਿਸੇ ਵੀ ਪਾਰਟੀ ਵੱਲੋਂ, ਪਰ ਇਸ ਇਸ਼ੂ ਦੇ ਉੱਪਰ ਜ਼ਰੂਰ ਜਿਹੜਾ ਭੰਡਣ ਦੀ ਲਾਈਨ ਹੈਗੀ ਹੈ। ਤੇ ਇਹ ਸਾਰਾ ਵਰਤਾਰਾ ਕੀ ਹੈ? ਦੇਖੋ, ਇਹ ਤਾਂ ਹੁੰਦਾ ਹੈ ਨਾ, ਜਿਸ ਤਰ੍ਹਾਂ ਜਦੋਂ ਕਿਸੇ ਕੌਮ ਨੂੰ ਗੁਲਾਮ ਬਣਾ ਲਿਆ ਜਾਂਦਾ ਹੈ ਤਾਂ ਉਹ ਕੌਮ ਦੇ ਪਿੱਛੋਂ ਫਿਰ ਚੌਧਰੀ ਲੱਭ ਕੇ ਜਾਂ ਕੋਤਵਾਲ ਲੱਭ ਕੇ ਉਸ ਕੌਮ ਦੇ ਉੱਤੇ ਲਾਏ ਜਾਂਦੇ ਆ ਔਰ ਉਹ ਆਪਣੀ ਵਫਾਦਾਰੀ ਸਿੱਧ ਕਰਨ ਲਈ ਕੌਮ ਨੂੰ ਫਿਰ ਜ਼ੋਰ ਦੀ ਕੁੱਟਦੇ ਆ।
ਇਹ ਕੈਪਟਨ ਸਾਹਿਬ ਹੋਏ, ਇਹ ਬਾਦਲ ਸਾਹਿਬ ਹੋਏ ਜਾਂ ਹੋਰ ਹੋਏ, ਇਹ ਜਿੰਨੇ ਚੀਫ ਮਿਨਿਸਟਰ ਬਣਦੇ ਆ, ਮੈਂ ਤੁਹਾਨੂੰ ਦੱਸਿਆ ਇਹ ਸੂਬੇਦਾਰ ਹੈ ਦਿੱਲੀ ਦੇ। ਔਰ ਇਹਨਾਂ ਦੀ ਜਿਹੜੀ ਇਹਨਾਂ ਦਾ ਇੱਕੋ ਹੀ ਕੋਸ਼ਿਸ਼ ਰਹਿੰਦੀ ਆ ਕਿ ਉਹ ਨਾਰਾਜ਼ ਨਾ ਹੋਣ। ਇਹਨੂੰ ਗੁਰਮਤ ਵੀ ਕਹਿੰਦੀ ਆ, ਅਸੀਂ ਅਕਸਰ ਪੜ੍ਹਦੇ ਆ, ਹਰਨਾ ਬਾਜਾਂ ਤੇਜ਼ ਸਿੱਖਦਾਰਾਂ ਇਹਨਾਂ ਬੜਿਆ ਨਾਉ, ਫਾਹੀ ਲਾਗੀ ਜਾਤ ਫਹਾਇਨ ਅੱਗੇ ਨਾ ਹੀ ਠਾਓ। ਤੇ ਇਹ ਜਿਹੜੀ ਆ, ਇਹ ਜਿੱਦਾਂ ਹਰਨਾਂ ਨੂੰ ਫੜਨ ਲਈ ਹਰਨ ਰੱਖੇ ਹੁੰਦੇ ਆ, ਬਾਜਾਂ ਨੂੰ ਫੜਨ ਲਈ ਬਾਜ ਟ੍ਰੇਨ ਕੀਤੇ ਹੁੰਦੇ ਆ, ਉਹ ਜਾਂਦਾ ਹੈ ਬਾਜਾਂ ਵਿੱਚ, ਹੋਰ ਬਾਜਾਂ ਨੂੰ ਲੈ ਕੇ ਫਸਾ ਦਿੰਦਾ ਜਾਲ ਤੇ। ਏਦਾਂ ਹੀ ਗੁਲਾਮ ਕੌਮਾਂ ਦੇ ਵਿੱਚੋਂ ਸਿੱਖਦਾਰ ਚੌਧਰੀ ਲੱਭੇ ਹੁੰਦੇ ਆ। ਇਹ ਸਾਡੇ ਚੌਧਰੀ ਆ। ਬੀਜੇਪੀ ਨੂੰ ਜਾਂ ਕਾਂਗਰਸ ਨੂੰ, ਉਹ ਜਿਹੜੀ ਸੈਂਟਰ ਆ, ਕੇਂਦਰ ਆ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ। ਉਹ ਇਹਨਾਂ ਨੂੰ ਚੌਧਰੀ ਜਿਹੜੇ ਆ ਥੱਲੇ ਆ, ਜਿਸ ਤਰ੍ਹਾਂ ਇਹ ਇਹਨਾਂ ਨੂੰ ਇਸ਼ਾਰਾ ਕਰਦੇ ਆ ਜਾਂ ਉਹ ਨਾ ਵੀ ਕਰਦੇ, ਇਹ ਇਹਨਾਂ ਦੀ ਹੁੰਦੀ ਇੱਕ ਤੋਂ ਇੱਕ, ਜਿੱਦਾਂ ਮੋਢੇ ਤੇ ਚੜ ਕੇ ਤੇ ਉਸ ਤੋਂ ਪਹਿਲਾਂ ਮੈਂ ਆਪਣੀ ਜਿਹੜੀ ਵਫਾਦਾਰੀ ਆ ਕੇਂਦਰ ਨੂੰ ਸਿੱਧ ਕਰਕੇ ਤੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਵਾਂ। ਇਹਨਾਂ ਨੂੰ ਸਿੱਖ ਕੌਮ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਦੀ ਕੋਈ ਚਿੰਤਾ ਨਹੀਂ ਹੈ। ਇਹਨਾਂ ਨੂੰ ਚਿੰਤਾ ਹੈ ਉਹਨਾਂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਲਈ। ਔਰ ਇਹਨਾਂ ਦਾ ਰੋਲ, ਇਹਨਾਂ ਨੂੰ ਇੰਨੀ ਕੁ ਸੱਤਾ ਆ, ਹੈ ਇਹ ਵੀ ਗੁਲਾਮ ਹੀ, ਮਾਨਸਿਕਤਾ ਇਹਨਾਂ ਦੀ ਗੁਲਾਮ ਹੈ। ਜਿੱਦਾਂ ਉਹ ਜੇਲ੍ਹ 'ਚ ਜਾਈਦਾ ਨਾ, ਅਸੀਂ ਤਾਂ ਜਿਹੜੇ ਥੋੜੇ ਚਲਾਕ ਹੁੰਦੇ ਆ, ਥੋੜੀ ਬਹੁਤ ਇੱਧਰਲੀ ਕੈਦੀਆਂ ਦੇ ਵਿੱਚ ਜਸੂਸੀ ਹੱਥੀ ਕਰਦੇ ਆ, ਉਹਨਾਂ ਨੂੰ ਨਾ ਫਿਰ ਨੰਬਰਦਾਰ ਬਣਾ ਦਿੰਦੇ ਆ ਜੇਲ੍ਹਾਂ 'ਚ। ਉਹ ਫਿਰ ਸਾਡੀ ਹਾਜ਼ਰੀ ਹੁਜਰੀ ਲਾਉਂਦੇ ਹੁੰਦੇ ਆ, ਉਹਨਾਂ ਨੂੰ ਜਿਹੜਾ ਚਿੱਟੇ ਜਿਹੇ ਕੱਪੜੇ ਵਧੀਆ ਪਾ ਦਿੰਦੇ, ਡੰਡਾ ਜਿਹਾ ਹੱਥ 'ਚ ਫੜਿਆ ਹੁੰਦੇ ਉਹ ਵੀ ਕੈਦੀ ਆ, ਔਰ ਉਹ ਆਪਣੇ ਆਪ ਨੂੰ ਲੰਬੜਦਾਰ ਸਮਝਦੇ ਹੁੰਦੇ ਆ। ਇਹ ਇੱਕ ਪੰਜਾਬ ਹੈ ਜਾਂ ਹੋਰ, ਇਹ ਸਾਡੀ ਇੱਕ ਵੱਡੀ ਜੇਲ੍ਹ ਹੈ। ਇਹਦੇ ਇਹੋ ਲੰਬੜਦਾਰ ਉਹ ਨਹੀਂ ਬਣਾਏ ਹੋਏ ਆ, ਇਹ ਲੰਬੜਦਾਰੀ ਦੇ ਵਿੱਚ ਖੁਸ਼ ਹੈ, ਇਸ ਕਰਕੇ ਇਹ ਬੋਲਦੇ ਆ। ਔਰ ਸਾਡੇ ਵਰਗਿਆਂ ਨੂੰ ਜਿਹੜੀ ਜਾਂ ਹੋਰ ਕੌਮ ਜਿਹੜੇ ਕੌਮ ਪ੍ਰਸਤ ਹੈ, ਉਹਨਾਂ ਨੂੰ ਕੁੱਟ ਕੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਤੋ ਇਹ ਕਰਦੇ ਆ। ਜਿੱਥੇ ਤੱਕ ਤੁਸੀਂ ਪੰਜਾਬੀ ਦੀ ਗੱਲ ਕੀਤੀ, ਬਿਲਕੁਲ ਪੰਜਾਬੀ ਨਾਲ ਜਿਹੜਾ ਆ, ਈਵਨ ਜਦੋਂ ਪੰਜਾਬੀ ਸੂਬਾ ਵੰਡ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਪੰਜਾਬੀ ਦੇ ਸਤਿਕਾਰ ਲਈ, ਇਹਦੇ ਮਾਣ ਇੱਜ਼ਤ ਲਈ, ਇਹਨੂੰ ਲਾਗੂ ਕਰਨ ਲਈ ਕੋਈ ਬਹੁਤਾ ਯਤਨ ਨਹੀਂ ਕੀਤਾ ਗਿਆ। ਜਦੋਂ ਅਕਾਲੀ ਦਲ ਪਹਿਲੀ ਵਾਰੀ ਸੱਤਾ ਵਿੱਚ ਵੀ ਆਇਆ ਬੀਜੇਪੀ ਨਾਲ, ਤਾਂ ਇਹਨੇ ਕੋਈ ਪੰਜਾਬੀ ਦੇ ਹੱਕ 'ਚ ਨਹੀਂ ਮਤਾ ਜਾਂ ਉੱਥੇ ਲਿਆਂਦਾ ਸੀ। ਪਹਿਲਾਂ ਮਤਾ ਇਹੋ ਸੀ ਕਿ ਹਿੰਦੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਊਗਾ ਪੰਜਾਬੀ ਸੂਬੇ ਵਿੱਚ। ਸੋ ਉਹਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ। ਲੇਕਿਨ ਤੁਸੀਂ ਦੇਖਿਆ ਯੂਥ ਜਿਹੜੀ ਹੈ ਦਲ ਖਾਲਸਾ ਦੇ, ਹੋਰ ਸਾਰੀਆਂ ਕਰੀਬ ਪਾਰਟੀ ਵਾਈਜ਼ ਨਹੀਂ ਲੈਣਾ ਚਾਹੀਦਾ। ਆਮ ਜਿਹੜਾ ਜਾਗਰੂਕ ਸਿੱਖ ਹੈ, ਜਿਹਨੂੰ ਦਰਦ ਹੈ, ਨੌਰ ਲੱਖਾ ਸਦਾਣਾ ਹੈ ਇੱਕ ਮੁੰਡਾ, ਜਿਹਨੂੰ ਗੈਂਗਸਟਰ ਕਹਿੰਦੇ, ਆਪਣੇ ਆਪ ਨੂੰ ਪਤਾ ਨਹੀਂ ਕੀ ਇਹ ਸਮਝਦੇ ਆ। ਸੋ ਉਹਨਾਂ ਨੂੰ, ਔਰ ਅਖਬਾਰ ਇਹਨਾਂ ਨੂੰ ਵੀ ਰੈਡੀਕਲ ਲਿਖਦੀ ਹੈ, ਜਿਹੜਾ ਭਾਰਤੀ ਮੀਡੀਆ ਰੈਡੀਕਲ ਕਹਿੰਦਾ ਜਿਹੜੇ ਪੰਜਾਬੀ ਦੇ ਹੱਥ ਨਿਤਰਿਆ। ਸੋ ਨਿਤਰੇ ਆ। ਔਰ ਇਸ ਤਰ੍ਹਾਂ ਸਮੇਂ ਦੇ ਵਿੱਚ ਕੌਮ ਉੱਠਦੀ ਰਹਿੰਦੀ ਆ। ਇਹਨਾਂ ਨੂੰ ਹੁਣ ਜਿਸ ਤਰ੍ਹਾਂ ਉਹ RSS ਉੱਥੇ ਕਰ ਰਹੀ ਹੈ, ਸੰਮੇਲਨ ਕਰ ਰਹੀ ਹੈ ਇੱਕ ਅੱਜ ਦਿੱਲੀ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਵਿੱਚ, ਉਹ ਇਹਨਾਂ ਦਾ ਸਾਰਿਆਂ ਦਾ ਇਹਨਾਂ ਦਾ ਮਕਸਦ ਇੱਕ ਹੀ ਹੁੰਦਾ ਕਿ ਕੌਮ ਨੂੰ ਛੇੜ ਕੇ ਦੇਖੀਏ ਵੀ ਇਹਦੇ 'ਚ ਜਿਹੜਾ ਗੈਰਤ ਅਣਖ ਦਾ ਅੰਸ਼ ਬਾਕੀ ਹੈ, ਉਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਰ ਰਿਹਾ, ਉਹ ਬਿਲਕੁਲ ਤੂੰ ਸੁਲਤਾਨ ਕਹਾਂ ਹਮੀਆਂ ਤੇਰੀ ਕਬਰ ਬਣਾਈ, ਕੋਈ ਪਰਮਾਤਮਾ ਤੂੰ ਸੁਲਤਾਨ ਹੈ, ਮੈਂ ਤੈਨੂੰ ਮੀਆਂ ਕਹਿ ਦਿੰਦਾ। ਇੱਕ ਬਾਦਸ਼ਾਹ ਨੂੰ ਮੀਆਂ ਕਹਿਣਾ ਉਹਦੀ ਕੋਈ ਵਡਿਆਈ ਨਹੀਂ ਹੁੰਦੀ, ਗੁਰੂ ਮਹਾਰਾਜ ਕਹਿੰਦੇ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੂੰ ਜਦੋਂ ਇਹ ਸ਼ਿਵਾਜੀ ਦੇ ਬਰਾਬਰ ਜਾਂ ਮਹਾਰਾਣਾ ਪ੍ਰਤਾਪ ਦੇ ਬਰਾਬਰ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਕਲਪਿਤ ਜਾਂ ਹੋਰ ਉਸ ਲੈਵਲ ਤੇ ਇੱਕ ਦੇਸ਼ ਭਗਤ ਕਹਿਣਾ 10ਵੇਂ ਪਾਤਸ਼ਾਹ ਨੂੰ, ਜਾਂ ਸਾਡੇ ਗੁਰੂ ਸਾਹਿਬਾਨ ਨੂੰ, ਜਾਂ ਉਹਨਾਂ ਨੂੰ 9ਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਹਿਣਾ, ਜਦ ਕਿ ਉਹ ਪ੍ਰਗਟ ਪੈ ਗੁਰੂ ਤੇਗ ਬਹਾਦਰ ਸਵਲ ਸ੍ਰੇਸ਼ਟ ਕੀ ਪੈ ਢਾਬੀ ਚਾਦਰ, ਸਾਰੇ ਸ੍ਰੇਸ਼ਟ ਦੇ ਉਹ ਚਾਦਰ ਹੈ। ਸੋ ਇੱਕ ਸਾਰੀ ਮਨੁੱਖਤਾ ਦੇ ਗੁਰੂ ਨੂੰ ਜਦੋਂ ਇੱਕ ਭਾਰਤ ਦਾ ਹੀ ਦੇਸ਼ ਭਗਤ ਬਣਾ ਦਿੰਦੇ ਆ, ਤਾਂ ਇੱਕ ਸੁਲਤਾਨ ਨੂੰ ਮੀਆਂ ਕਹਿਣ ਵਾਲੀ ਗੱਲ ਹੁੰਦੀ ਹੈ। ਉਹ ਵੀ ਇਹ ਅੱਜ ਕਰ ਰਹੇ ਆ ਉੱਥੇ, ਔਰ ਦੇਖਦੇ ਆ ਉਹਦੇ 'ਚ ਕਿਹੜੇ ਕਿਹੜੇ ਸਿੱਖ ਸ਼ਾਮਲ ਹੁੰਦੇ ਆ, ਜ਼ਮੀਰ ਮਰੇ ਵਾਲੇ। ਲੇਕਿਨ ਇਹ ਸਮੇਂ ਤੇ ਸਾਨੂੰ ਟੁੰਬ ਕੇ ਦੇਖਦੇ ਰਹਿੰਦੇ ਆ ਵੀ ਇਹ ਕੌਮ, ਲੇਕਿਨ ਕੌਮ ਜਿਹੜੀ ਹੈ ਉਹ ਹਮੇਸ਼ਾ ਜਿਹੜੀ ਹੈ, ਉਹ ਜਿਸ ਤਰ੍ਹਾਂ ਕੱਲ ਭਾਜੀ ਵਿਜੇਂਦਰ ਸਿੰਘ ਹੁਣੀ, ਅਸੀਂ ਆਖਰੀ ਇਨਸਾਨ, ਆਖਰੀ ਗੋਲੀ ਤੱਕ ਲੜਨ ਵਾਲੀ ਸਾਡੀ ਕੌਮ ਹੈ, ਔਰ ਅਸੀਂ ਇਹਨਾਂ ਨੂੰ ਸਰੈਂਡਰ ਨਹੀਂ ਕਰਨਾ। ਜੀ ਬਿਲਕੁਲ। ਕੌਮ ਜਿਹੜੀ ਹੈ ਇੱਕ ਦਿਨ
ਜੀ ਧਾਮੀ ਸਾਹਿਬ, ਜਿਵੇਂ ਤੁਸੀਂ ਇਸ ਇਸ਼ੂ ਦੀ ਗੱਲ ਕੀਤੀ ਹੈ, RSS ਵੱਲੋਂ ਜਿਹੜਾ ਦਿੱਲੀ ਦੇ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਤੇ ਨਾਲ ਹੀ ਜਦੋਂ ਅਸੀਂ ਪੰਜਾਬੀ ਬੋਲੀ ਦੇ ਲਈ ਪੰਜਾਬੀਆਂ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਦੇ ਵਿੱਚ, ਇਹਨਾਂ ਦੋਵਾਂ ਇਸ਼ੂਜ਼ ਨੂੰ ਦੇਖਦੇ ਹਾਂ ਨਾਲ ਰੱਖ ਕੇ, ਤਾਂ RSS ਦਾ ਜਾਂ BJP ਦਾ ਇਹ ਸਾਰੇ ਪਾਰਟ ਨੂੰ ਜੋ ਉਹ ਕਦਮ ਪੁੱਟ ਰਹੇ ਆ, ਭਾਵੇਂ ਉਹ ਪੰਜਾਬੀ ਲੈਂਗੁਏਜ ਨੂੰ ਖਤਮ ਕਰਨ ਦੀ ਗੱਲ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਸੇ ਹੋਰ ਦ੍ਰਿਸ਼ਟੀਕੋਣ ਦੇ ਵਿੱਚ ਨੀਵਾਂ ਰੱਖ ਕੇ ਉਹਨਾਂ ਨੂੰ ਜਿਹੜਾ ਪੇਸ਼ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਇਹਦੇ ਪਿਛਲਾ ਮਕਸਦ ਕੀ ਸਮਝਦੇ ਹੋ ਐਗਜ਼ੈਕਟਲੀ? ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਇਹਦੇ ਕੀ ਪ੍ਰਭਾਵ ਹੋ ਸਕਦੇ ਆ? ਇਹ ਤਾਂ ਜਿਹੜੀ ਉਹਨਾਂ ਦੀ ਪ੍ਰਕਿਰਿਆ, ਜਿੱਦਾਂ ਕਹਿੰਦੇ ਕਿਸੇ ਕੌਮ ਨੂੰ ਤਾਕਤ ਦੇ ਜ਼ੋਰ ਨਾਲ ਗੁਲਾਮ ਬਣਾਇਆ ਤਾਂ ਜਾ ਸਕਦਾ, ਪਰ ਸਦੀਵੀ ਨਹੀਂ ਰੱਖਿਆ ਜਾ ਸਕਦਾ ਜੀ। ਉਹਨਾਂ ਨੇ ਸਿੱਖ ਕੌਮ ਦੇ ਦਿਮਾਗ ਤੇ ਕਬਜ਼ਾ ਕਰਨਾ ਹੁੰਦਾ, ਜਾਂ ਜਿਹੜੀ ਵੀ ਗੁਲਾਮ ਕੌਮ ਹੈ ਉਹਦੇ ਦਿਮਾਗ ਤੇ ਕਬਜ਼ਾ ਕਰਨਾ ਹੋਣਾ। ਸੋ ਉਹਨਾਂ ਦੇ ਜਿਹੜੇ ਰਿਸੋਰਸਿਸ ਹੈ, ਜਿੱਦਾਂ ਉਹਨਾਂ ਕੋਲ ਪੈਸਾ ਹੈ, ਜਿਸ ਤਰ੍ਹਾਂ ਅੱਗੇ 300 ਕਰੋੜ ਦੇ ਵਿੱਚੋਂ 200 ਕਰੋੜ 1999 ਚ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤਾ ਸੀ। ਸੋ ਇਹ ਔਰ ਉਹਨਾਂ ਦੀ ਫੋਰਸਿਸ ਹੈ, ਮਾਮਲੇ ਦਰਜ ਕਰ ਸਕਦੇ ਆ ਕਾਨੂੰਨੀ। ਸੋ ਇਹਨੂੰ ਸ਼ਕਤੀ ਕਹਿ ਸਕਦੇ ਹਾਂ ਅਸੀਂ, ਸ਼ਕਤੀ ਪ੍ਰਦਰਸ਼ਨ ਜਾਂ ਇਹਨਾਂ ਦੀ ਰਿਸੋਰਸਿਸ ਹੈ ਉਹ, ਇਹਦੇ ਰਾਹੀਂ ਆਪਣੀ ਝੂਠੀ ਨੌਲੇਜ ਦਾ ਵੀ ਪ੍ਰਚਾਰ ਕਰਦੇ ਆ, ਜਿੱਦਾਂ ਪ੍ਰੈਜ਼ੈਂਟ ਕੰਟਰੋਲ ਦਾ ਪਾਸ ਹੁਣੇ ਦੱਸ ਰਹੇ ਆ ਕਿ ਤੁਹਾਡਾ ਇਤਿਹਾਸ ਕੀ ਸੀ। ਸੋ ਇੱਕ ਇਹਦੀ ਪ੍ਰੋਸੈਸ ਆਰੰਭੀ ਹੋਈ ਹੈ, ਉਹਦਾ ਸਾਰੀ ਦਾ ਜਿਹੜੀ ਕੋਸ਼ਿਸ਼ ਹੈ ਕਿ ਉਹ ਸਿੱਖਾਂ ਦੇ ਮਨਾਂ ਤੇ ਦਿਮਾਗ ਤੇ ਗਿਆਨ ਤੇ ਕਬਜ਼ਾ ਕਰਕੇ, ਔਰ ਜਿਹੜਾ ਉਹਨਾਂ ਦੀ ਦੇ ਵਿੱਚ ਅਵਚੇਤਨ ਮਨ ਦੇ ਵਿੱਚ ਸਿੱਖੀ ਪਈ ਹੋਈ ਹੈ, ਉਹਨੂੰ ਕਾਪੀ ਕਰਕੇ ਆਪਣਾ ਜਿਹੜਾ ਬਸਤੀਵਾਦੀ ਦੇਸ਼ ਹੈ ਇਹਨਾਂ ਦਾ, ਉਹ ਪੱਕਾ ਕਰ ਰਹੇ ਆ ਕਿ ਸਾਡਾ ਜਿਹੜਾ ਇਹਨਾਂ ਤੇ ਕੰਟਰੋਲ ਹੈ। ਉਹਦੇ ਲਈ ਉਹਨਾਂ ਦੇ ਜਿਹੜੇ ਕੇਂਦਰ ਦੇ ਸਾਰੇ ਪ੍ਰੋਗਰਾਮਸ ਹੁੰਦੇ ਆ, ਸਾਰਾ ਹਿਸਟਰੀ ਹੈ, ਸਾਰਾ ਜੋ ਵੀ ਕੁਛ ਉਹਨਾਂ ਦਾ ਸ਼ਕਤੀ ਪ੍ਰਕਿਰਿਆ ਆ, ਮਾਰਨਾ, ਕੁੱਟਣਾ, ਡਰਾਉਣਾ, ਹਿਸਟਰੀ ਪੜ੍ਹਾਉਣੀ, ਲਿਟਰੇਚਰ, TV, ਜੋ ਜਿੰਨੇ ਉਹਨਾਂ ਦੇ ਸਾਧਨ ਹੈ, ਉਹ ਸਾਰੇ ਸਾਧਨਾਂ ਰਾਹੀਂ ਸਿੱਖ ਸੋਚ ਨੂੰ ਜਿਹੜੀ ਖਤਮ ਕਰਕੇ, ਜਿਹੜੀ ਸਿੱਖ ਨੈਸ਼ਨਲਿਜ਼ਮ ਹੈ ਉਹਨੂੰ ਖਤਮ ਕਰਕੇ ਇੰਡੀਅਨ ਨੈਸ਼ਨਲਿਜ਼ਮ ਦਾ ਦੇ ਥੱਲੇ ਲਿਆਉਣ ਲਈ ਉਹਨਾਂ ਦੀ ਕੋਸ਼ਿਸ਼ ਹੈ ਕਿ ਤਾਂ ਕਿ ਇਹਨਾਂ ਨੂੰ ਸਦੀਵੀ ਗੁਲਾਮ ਰੱਖਿਆ ਜਾ ਸਕੇ। ਜੀ ਧਾਮੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਗੱਲ ਜ਼ਰੂਰ ਜੀ, ਜਿਹਦੇ ਵੀ ਸ਼ਾਂਤੀ ਦੇ ਹੈ, ਪੀਸ ਆ ਗਿਆ, ਚਾਹੇ ਬਾਦਲ ਨੇ ਲਿਆਤਾ, ਲੇਕਿਨ ਇੱਕ ਗੱਲ ਉਹਨਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਪੂਰਨ ਸ਼ਾਂਤੀ ਪੰਜਾਬ ਦੇ ਵਿੱਚ, ਇਸ ਖਿੱਤੇ ਦੇ ਵਿੱਚ ਉਦੋਂ ਹੀ ਆਉਣਗੀ ਜਦੋਂ ਸਿੱਖ ਆਪਣੀ ਕਿਸਮਤ ਦੇ ਆਪ ਮਾਲਕ ਹੋਣਗੇ, ਆਪਣੇ ਫੈਸਲੇ ਆਪ ਕਰ ਸਕਣਗੇ। ਇੱਥੇ ਸਾਡਾ ਖਾਲਿਸਤਾਨ ਐਸਟੈਬਲਿਸ਼ ਹੋਏਗਾ। ਜੀ ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।